ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਤੁਸੀਂ ਕਿਹੜੇ ਜਿਹੜੇ ਰਹਿੰਦੇ ਤੁਹਾਡੇ ਇਸ਼ੂ ਨੇ ਜਿਹੜੇ ਅਹਿਮ ਲੱਗਦੇ ਨੇ ਤੁਹਾਨੂੰ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਦੇਖੋ ਇਹ ਬੜਾ ਅਹਿਮ ਇਸ਼ੂ ਹੈ ਕਿਉਂਕਿ ਇਸ ਦੇ ਉੱਤੇ ਸਾਨੂੰ ਈਮੇਲਸ ਵੀ ਆਈਆਂ। ਵੀਰ ਪਵਨ ਸਿੰਘ ਹੋਰਾਂ ਨੇ ਵਰਜੀਨੀਆ ਤੋਂ ਲਿਖਿਆ ਹੈ ਜੀ। ਇਸ ਤੋਂ ਇਲਾਵਾ 1-to-1 ਕਾਲਸ ਬਾਬਾ ਸੱਜਣ ਸਿੰਘ ਜਿਹੜੇ ਇੱਥੇ ਗੁਰਦੁਆਰਾ ਸੰਤ ਸਾਗਰ ਦੇ ਫਾਊਂਡਰਸ ਚੋਂ ਨੇ ਉਹਨਾਂ ਦੀ ਕਾਲ ਵੀ ਸੀ। ਔਰ ਐਤਵਾਰ ਜਦੋਂ ਮੈਂ ਪ੍ਰੋਗਰਾਮ ਹਮਸਫਰ ਦਾ ਉਦਮ ਪ੍ਰੋਗਰਾਮ ਦਾ ਸੈਗਮੈਂਟ ਹੁੰਦਾ 1 ਘੰਟੇ ਦਾ ਜੀ, ਉਸ ਦੇ ਉੱਤੇ ਆਇਆ ਤਾਂ ਉਹਦੇ 'ਤੇ ਵੀ ਇੱਕ ਸਵਾਲ ਸੀ ਜਿਹਦੇ 'ਤੇ ਮੈਂ ਆਪਣਾ ਰਿਸਪੌਂਸ ਦਿੱਤਾ ਸੀ। ਔਰ ਇਸ ਤੋਂ ਇਲਾਵਾ ਹੋਰ ਵੀ ਅਸੀਂ ਪਰਸੋਂ ਕੁਦਰਤੀ ਬਾਹਰ ਇੱਥੇ ਗਏ, ਆਪਣੇ ਆਏ ਹੋਏ ਸਨ ਟੈਕਸਸ ਤੋਂ ਵੀਰ ਉਹਨਾਂ ਦੇ ਨਾਲ ਜੀ। ਉੱਥੇ ਵੀ ਇੱਕ ਸਿੰਘ ਆ ਕੇ ਮਿਲੇ ਔਰ ਉਹਨਾਂ ਨੇ ਦੱਸਿਆ ਕਿ ਜੀ ਅਸੀਂ ਵਰਜੀਨੀਆ ਜਾ ਰਹੇ ਹਾਂ ਔਰ ਇਹ ਘਟਨਾ ਹੈ। ਔਰ ਇਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸ ਦਿਆਂ ਵੀ ਹਾਲਾਂ ਸਾਡੀ ਇਹ ਕੋਸ਼ਿਸ਼ ਰਹੀ ਹੈ ਪਿਛਲੇ 3 ਸਾਲ ਤੋਂ ਕਿ ਅਸੀਂ ਮੁੱਖ ਤੌਰ ਦੇ ਉੱਤੇ ਸਾਡਾ ਨਿਸ਼ਾਨਾ ਜਿੱਥੇ TV 84 ਦਾ ਇਨ ਟੋਟੋ ਔਰ ਖ਼ਾਸ ਤੌਰ 'ਤੇ ਸੱਚੋ ਸੱਚ ਪ੍ਰੋਗਰਾਮ ਦਾ ਸਾਡਾ ਫੋਕਸ ਪੋਲੀਟੀਕਲ ਫਰੀडम, ਪੋਲੀਟੀਕਲ ਸੋਵਰਨਿਟੀ, ਕੌਮੀ ਆਜ਼ਾਦੀ, ਕੌਮੀ ਘਰ ਹੈ ਜੀ। ਔਰ ਇਸ ਦੇ ਲਈ ਅਸੀਂ ਬਹੁਤ ਵਾਰ ਜਿਹੜੇ ਕਈ ਥਾਵਾਂ ਦੇ ਉੱਤੇ ਧਾਰਮਿਕ ਮੁੱਦੇ ਜਾਂ ਕਿਤੇ ਮਰਿਆਦਾ ਦੇ ਇਸ਼ੂ ਦੇ ਉੱਤੇ ਜਾਂ ਕੋਈ ਹੋਰ ਇਸ਼ੂਜ਼ ਦੀ ਡਿਬੇਟ ਚੱਲਦੀ ਹੈ, ਅਸੀਂ ਉਸ ਬਾਰੇ ਬੜੀ ਪੋਲਾਈਟਲੀ ਆਪਣੇ ਆਪ ਨੂੰ ਐਕਸਕਿਊਜ਼ਡ ਰੱਖਿਆ ਤਾਂ ਕਿ ਸਾਡਾ ਫੋਕਸ ਲੂਜ਼ ਨਾ ਹੋਏ। ਔਰ ਅਸੀਂ ਈਵਨ ਜਿਹੜੀਆਂ ਲਿਖਤਾਂ ਵੀ ਸਾਨੂੰ ਧਾਰਮਿਕ ਦਾਇਰਾ ਕਾਰ 'ਚ ਆਉਂਦੀਆਂ ਨੇ ਧਾਰਮਿਕ ਮੁੱਦਿਆਂ 'ਤੇ ਉਹਨਾਂ ਲਈ ਅਸੀਂ ਆਧਾਰ ਰੱਖਿਆ ਕਿ ਇਸ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹੜੀ 20-25 ਸਾਲ ਦੀ ਡਿਬੇਟ ਤੋਂ ਬਾਅਦ ਪੰਥ ਨੇ ਉਹਨੂੰ ਕੋਡੀਫਾਈ ਕੀਤਾ। ਇਹ ਨਹੀਂ ਹੈ ਵੀ ਉਹਨਾਂ ਨੇ ਬਣਾਈ ਮਰਿਆਦਾ ਦਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਿੱਖ ਦਾ ਜੀਵਨ ਕੀ ਹੈ, ਸਵੇਰ ਤੋਂ ਸ਼ਾਮ ਤੱਕ ਕਿਰਿਆ ਕੀ ਹੈ, ਗੁਰੂ ਰਾਮਦਾਸ ਜੀ ਦੀ ਬਾਣੀ, ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਰਿਆਦਾ ਹੈ। ਫਿਰ ਸਾਡੇ ਕੋਲ 10 ਗੁਰੂ ਸਾਹਿਬਾਨ ਦੇ ਵੇਲੇ ਔਰ 10ਵੇਂ ਪਾਤਸ਼ਾਹ ਦੇ ਖਾਲਸਾ ਸਾਜਣ ਤੋਂ ਬਾਅਦ ਜਿਹੜੇ ਅੱਡ-ਅੱਡ ਰਹਿਤਨਾਮੇ, ਕਿਉਂਕਿ ਉਸ ਵੇਲੇ 1699 ਈਸਵੀ 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, 1708 'ਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਸੋ ਲਗਭਗ 9 ਸਾਲ ਦਾ ਸਮਾਂ। ਸੋ ਇਹ ਉਹ ਪੀਰੀਅਡ ਸੀ। ਬੇਸ਼ੱਕ ਖਾਲਸੇ ਦੇ ਮੁੱਢਲੇ ਫੰਡਾਮੈਂਟਲ ਪ੍ਰਿੰਸੀਪਲਸ ਤਾਂ 10ਵੇਂ ਪਾਤਸ਼ਾਹ ਨੇ ਲੇ ਕਰ ਦਿੱਤੇ, ਉਸ ਤੋਂ ਪਹਿਲਾਂ 9 ਗੁਰੂ ਸਾਹਿਬਾਨ ਬਾਣੀ ਦਾ ਆਧਾਰ ਸੀ, ਪਰ ਫਿਰ ਵੀ ਜਿਹੜੇ ਕੋਈ ਨਵੇਂ ਸਵਾਲ ਆਉਂਦੇ ਰਹੇ ਉਸ ਨੂੰ ਜਦੋਂ ਕੋਈ ਸਿੱਖ ਆ ਕੇ ਪੁੱਛਦਾ ਸੀ ਜਾਂ ਵਿਚਾਰ ਚਰਚਾ 'ਚ ਸਾਹਮਣੇ ਆਉਂਦੇ ਸੀ ਤੇ ਗੁਰੂ ਸਾਹਿਬ ਉਸ ਦਾ ਪ੍ਰਤੀ ਜੋ ਉਹਨਾਂ ਦਾ ਜਵਾਬ ਸੀ ਜਾਂ ਉਹਨਾਂ ਦੀ ਡਾਇਰੈਕਸ਼ਨ ਸੀ ਉਹਨੂੰ ਫਿਰ ਅੱਡ-ਅੱਡ ਜਿਹੜੇ ਸਿੱਖ ਵਿਦਵਾਨ ਸਿੱਖ, ਕਿਉਂਕਿ ਕਦੇ ਵੀ ਇਹ ਬਾਦਸ਼ਾਹਾਂ ਦਾ ਵੀ ਹੁੰਦਾ ਸੀ ਕਿ ਬਾਦਸ਼ਾਹ ਤਾਂ ਬੋਲਦੇ ਸੀ, ਲਿਖਣ ਵਾਲੇ ਸਕਰਾਈਬ ਲਿਖਾਰੀ, ਔਰ ਜਦੋਂ ਫਿਰ ਕਿਸੇ ਚੀਜ਼ ਨੂੰ ਅਪਰੂਵ ਕੀਤਾ ਜਾਂਦਾ ਸੀ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਸਾਹਿਬਾਨ ਦੀ ਭਗਤ ਜਨਾਂ ਦੀ, ਬਟ ਸਕਰਾਈਬ ਭਾਈ ਗੁਰਦਾਸ ਜੀ ਨੇ। ਸੋ ਉਹ ਜਿਹੜੇ ਸਕਰਾਈਬਸ ਨੇ ਉਹ ਗੁਰੂ ਸਾਹਿਬ ਦੇ ਹੀ ਜਵਾਬਾਂ ਨੂੰ ਜਿਨ੍ਹਾਂ ਨੂੰ ਅਸੀਂ ਰਹਿਤਨਾਮਿਆਂ ਦਾ ਨਾਂ ਦਿੱਤਾ ਉਹ ਰਹਿਤਨਾਮਾ ਭਾਈ ਦੇਸਾ ਸਿੰਘ, ਰਹਿਤਨਾਮਾ ਭਾਈ ਚੌਪਾ ਸਿੰਘ, ਰਹਿਤਨਾਮਾ ਭਾਈ ਦਇਆ ਸਿੰਘ, ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ, ਇਸ ਤਰੀਕੇ ਦੇ ਨਾਲ ਭਾਈ ਕੇਸਰ ਸਿੰਘ, ਇਹ ਸਾਰੇ ਉਸ ਪੀਰੀਅਡ ਦੇ ਆਏ। ਉਹਦੇ 'ਚ ਥੋੜ੍ਹਾ ਜਿਹਾ ਇਹ ਹੋਇਆ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਤਾਂ ਇੱਕੋ ਓਂਕਾਰ ਤੋਂ 8 10 20 ਤੱਕ ਸਿੱਖਾਂ ਨੇ ਗਾਰਡ ਕੀਤਾ ਪੂਰੀ ਤਰ੍ਹਾਂ, ਲੇਕਿਨ ਸਮਾਂ ਪਾ ਕੇ ਰਹਿਤਨਾਮਿਆਂ ਦੇ ਵਿੱਚ ਕੁਛ ਬ੍ਰਾਹਮਣਵਾਦੀ ਚੀਜ਼ਾਂ ਵੀ ਆ ਗਈਆਂ, ਕੁਛ ਹੋਰ ਰਲਾ ਵੀ ਸ਼ੁਰੂ ਹੋ ਗਿਆ, ਕੁਛ ਆਪੁਦਰਾਪਨ ਵੀ ਹੋ ਗਿਆ। ਸੋ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦੇ ਫਾਈਨਲ ਡਰਾਫਟ ਦੀ ਗੱਲ ਕਰਦੇ ਹਾਂ ਕਿ ਭਾਈ ਉਹਨਾਂ ਨੇ ਡਿਸਕਸ ਕਰਕੇ ਫਾਈਨਲ ਕੀਤੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ, ਸੋ ਉਹਨਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁੱਖ ਆਧਾਰ, ਸਿੱਖ ਇਤਿਹਾਸ, ਸਿੱਖ ਪਰੰਪਰਾ ਔਰ ਜਿਹੜੇ ਅਵੇਲੇਬਲ ਰਹਿਤਨਾਮੇ ਸੀ ਉਸ ਨੂੰ ਸਿੱਖ ਵਿਦਵਾਨਾਂ, ਸਕਾਲਰਾਂ, ਸੰਤਾਂ, ਮਹਾਂਪੁਰਖਾਂ ਨੇ ਲੰਬਾ ਵਕਤ ਵਿਚਾਰਨ ਤੋਂ ਬਾਅਦ ਇੱਕ ਕੰਸੈਂਸਸ ਡਾਕੂਮੈਂਟ ਬਣਾਇਆ। ਹਾਲਾਂ 1-2 ਮੁੱਦੇ ਸਨ ਕਿ ਉਹਨਾਂ 'ਚ ਵੀ ਮਤਭੇਦ ਹੋਏ, ਲੇਕਿਨ ਉਹਦੇ ਲਈ ਉਹਨਾਂ ਨੇ ਥੋੜ੍ਹਾ ਜਿਹਾ ਜਿਹੜੀ ਹੈ ਗਰਾਊਂਡ ਛੱਡ ਲਈ ਤਾਂ ਕਿ ਭਵਿੱਖ ਦੇ ਵਿੱਚ ਜੇ ਕੋਈ ਇਹਨਾਂ ਬਾਰੇ ਨਵੀਂ ਐਵੀਡੈਂਸ ਆਉਂਦੀ ਹੈ ਤੇ ਇਸ ਗੱਲ ਨੂੰ ਜਿਹੜਾ ਮੁੜ ਵਿਚਾਰਿਆ ਜਾ ਸਕਦਾ ਹੈ। ਪਰ ਇਹ ਸਾਡੀ ਸਿੱਖ ਰਹਿਤ ਮਰਿਆਦਾ ਇਹ ਇੱਕ ਫਾਈਨਲ ਡਾਕੂਮੈਂਟ ਦੇ ਤੌਰ ਦੇ ਉੱਤੇ ਆਈ ਜਿਸ ਦੇ ਵਿੱਚ ਸਮੁੱਚੇ ਸਿੱਖ ਦਾ ਨਿੱਜੀ ਤੌਰ ਦੇ ਉੱਤੇ ਪਾਰਟ ਉਹਨੂੰ ਕੋਡੀਫਾਈ ਕੀਤਾ ਔਰ ਫਿਰ ਕਲੈਕਟਿਵ ਜਿਹੜੀ ਪੰਥਕ ਰਹਿਣੀ ਹੈ ਉਸ ਦੇ ਵਿੱਚ ਜਨਮ ਸੰਸਕਾਰ ਕੀ ਹੈ, ਅੰਮ੍ਰਿਤ ਸੰਸਕਾਰ, ਅੰਮ੍ਰਿਤ ਛਕਾਉਣ ਦੀ ਵਿਧੀ ਕੀ ਹੈ, ਅੰਮ੍ਰਿਤ ਛਕਾਉਣ ਵੇਲੇ ਕੀ ਹੋਏਗਾ, ਆਨੰਦ ਕਾਰਜ ਕੀ ਹੈ, ਆਨੰਦ ਕਾਰਜ 'ਚ ਲਾਵਾਂ ਨੇ ਉਹਦਾ ਕੀ ਹੋਏਗਾ,
ਕੌਣ ਪੱਲਾ ਫੜਾਏਗਾ, ਕਿਵੇਂ ਉਹ ਮਿਲਣੀ ਦਾ ਕੀ ਹੈ, ਦੂਸਰੇ ਦਾ ਕੀ ਹੈ। ਔਰ ਫਿਰ ਇਸੇ ਤਰ੍ਹਾਂ ਅੰਮ੍ਰਿਤ ਸੰਚਾਰ ਦੇ ਔਰ ਮ੍ਰਿਤਕ ਸੰਸਕਾਰ ਕਿ ਵੀ ਕਿਉਂਕਿ ਬਹੁਤ ਸਾਰਾ ਇਲਾਕਾ ਵਾਈਜ਼ ਲੋਕਾਂ ਦੀਆਂ ਆਪਣੀਆਂ ਮਨ ਘੜਤ ਬ੍ਰਾਹਮਣਿਕਲ ਪ੍ਰੈਕਟਿਸਿਸ ਸੀ। ਜੀ ਸੋ ਈਵਨ ਮੈਕਲਾਉਡ ਵਰਗਾ ਦੋਖੀ ਜਿਹੜਾ ਕਿ ਕੁਝ ਚੀਜ਼ਾਂ ਨੂੰ ਮੁੱਢਲੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਥੈਂਟਿਸਿਟੀ ਨੂੰ ਹੀ ਚੈਲੰਜ ਕਰਦਾ ਹੈ, ਉਹ ਵੀ ਇਹ ਮੰਨਦਾ ਹੈ ਕਿ ਵੀ ਇਹ ਜਿਹੜਾ ਸਿੱਖ ਰਹਿਤ ਮਰਿਆਦਾ ਹੈ ਜਿਹਦੇ ਥੋੜ੍ਹੀ ਥਾਂ ਤੇ ਇੰਨਾ ਜ਼ਬਰਦਸਤ ਕਾਨਸੈਪਟ ਨੂੰ ਜਿਹੜਾ ਫਾਰਮੂਲੇਟ ਕੀਤਾ ਗਿਆ ਹੈ ਕਿ ਇਹ ਆਧਾਰ ਬਣਿਆ ਫਿਊਚਰ ਦੇ ਵਿੱਚ ਵੀ, ਤਾਂ ਕਿ ਜਿਹੜਾ ਖਾਲਸਾ ਬਾਡੀ ਹੈ ਇੱਕ ਟੁਗੈਦਰਨੈਸ ਦੇ ਨਾਲ ਜਿਹੜੀ ਹੈ ਉਹ ਆਪਣੀ ਡੈਸਟਨੀ ਨੂੰ ਅੱਗੇ ਲਿਜਾ ਸਕਦੀ ਹੈ। ਔਰ ਇਹੀ ਕਾਰਨ ਹੈ ਜਦੋਂ ਅਸੀਂ ਪਿਛਲੇ ਦਿਨਾਂ 'ਚ ਵਿਸਾਖੀ ਸੈਲੀਬ੍ਰੇਸ਼ਨਸ ਦੀ ਗੱਲ ਕੀਤੀ ਕਿ ਕਿਵੇਂ ਉਹ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੋਏ ਪ੍ਰਕਾਸ਼, ਖਾਲਸਾ ਸਾਜਨਾ ਦਿਨ, ਵਧਾਈਆਂ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਔਰ ਅੱਜ ਦੇ TV 84 ਨਿਊਜ਼ ਪ੍ਰੋਗਰਾਮ 'ਚ ਕੁਲਦੀਪ ਸਿੰਘ ਜਿਹੜੇ ਯੂਨਾਈਟਿਡ ਸਟੇਟਸ ਦੇ ਵੀ ਪ੍ਰੈਜ਼ੀਡੈਂਟ ਰਹੇ ਨੇ ਔਰ ਹੁਣ ਉਹ ਐਟਲਾਂਟਾ ਜਾਰਜੀਆ 'ਚ ਬੇਸਡ ਨੇ, ਉਹ ਡਿਸਕਸ ਵੀ ਕਰਨਗੇ ਕਿ ਕਿਵੇਂ ਈਵਨ ਜਾਰਜੀਆ ਦਾ ਅਟਾਰਨੀ ਜਨਰਲ ਵੀ ਗੁਰਦੁਆਰਾ ਸਾਹਿਬ ਆਇਆ ਹੈ, ਉੱਥੋਂ ਦੇ ਜਸਟਿਸ ਦੂਜੇ, ਔਰ ਉਹ ਈਵਨ ਇਸ ਮੰਗ ਨੂੰ ਕਿ ਕਿਵੇਂ ਉਹਨਾਂ ਨੇ 5 ਆਰਟੀਕਲਸ ਆਫ ਫੇਥ ਕਿਰਪਾਨ ਵੀ ਐਕਮੋਡੇਟ ਕਰਨੀ ਹੈ ਔਰ ਸ਼ਾਇਦ ਆਉਣ ਵਾਲੇ ਸਮੇਂ 'ਚ ਵਿਸਾਖੀ ਨੂੰ ਸਿੱਖ ਹੈਰੀਟੇਜ ਮੰਥ ਉਹ ਐਲਾਨਣ। ਸੋ ਕਹਿਣ ਦਾ ਮਤਲਬ ਹੈ ਵੀ ਇੱਕ ਪਾਸੇ ਸਾਡੀ ਇਸ ਰਹਿਤ ਦੀ ਬਦੌਲਤ, ਰਹਿਤ ਮਰਿਆਦਾ ਦੇ ਇੱਕ ਸੈਂਟਰਲ ਫੋਕਸ ਹੋਣ ਦੀ ਬਦੌਲਤ, ਹਾਲਾਂ ਜਦੋਂ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਬਾਬਾ ਕਲਚਰ ਆਇਆ, ਸਰਕਾਰ ਨੇ ਜਿਸ ਤਰੀਕੇ ਦੇ ਨਾਲ ਉਹ ਨਰਕਧਾਰੀ ਹੋਣ, ਰਾਧਾ ਸੁਆਮੀ, ਸੌਦਾ ਸਾਧ ਔਰ ਆਸ਼ੂਤੋਸ਼ ਭਨਿਆਰਾ ਖੜੇ ਕੀਤੇ, ਲੇਕਿਨ ਪੰਥ ਦੇ ਕੋਲ ਇੱਕ ਸੈਂਟਰਲ ਅਥਾਰਟੀ ਰਹੀ। ਜੇ ਨਰਕਧਾਰੀਆਂ ਨੇ 13 ਅਪ੍ਰੈਲ 1978 ਨੂੰ ਕੁਕਰਮ ਕੀਤਾ ਅੰਮ੍ਰਿਤਸਰ 'ਚ 13 ਸਿੰਘਾਂ ਨੂੰ ਸ਼ਹੀਦ ਕਰਨ ਦਾ, 10 ਜੂਨ 1978 ਨੂੰ ਹੁਕਮਨਾਮਾ ਆ ਗਿਆ ਅਕਾਲ ਤਖਤ ਸਾਹਿਬ ਤੋਂ। ਇਸੇ ਤਰ੍ਹਾਂ ਸੌਦਾ ਸਾਧ ਦੇ ਬਾਰੇ ਜੇ ਮਾਫੀਨਾਮਾ ਵੀ ਦੇਣਾ ਚਾਹਿਆ, ਪੰਥ ਖਲੋਇਆ, ਉਹਨਾਂ ਨੇ ਜਥੇਦਾਰਾਂ ਨੂੰ ਹੀ ਚੈਲੰਜ ਕੀਤਾ ਔਰ ਅਕਾਲ ਤਖਤ ਦੀ ਸੁਪਰੇਮੇਸੀ ਫਿਰ ਅਸਰਟ ਹੋਈ। ਪਰ ਅੱਜ ਇੱਕ ਪਾਸੇ ਜਿੱਥੇ ਅਸੀਂ ਇਸ ਕਿਸਮ ਦੇ ਗੁਰੂ ਦੋਖੀਆਂ ਔਰ ਸਰਕਾਰ ਦੇ ਨਾਲ ਲੜ ਰਹੇ ਹਾਂ, ਦੂਸਰੇ ਪਾਸੇ ਅੱਜ ਵਿਦਨ ਦਾ ਸਿੱਖ ਫੋਲਡ ਲੋਕ ਔਰ ਉਹ ਇੰਡੀਵਿਜੂਅਲ ਉਹ ਕਿਉਂ ਕਰਦੇ ਨੇ, ਇਸ ਬਾਰੇ ਡਿਬੇਟ ਹੋ ਸਕਦੀ ਹੈ। RSS ਦਾ ਅਕਸਰ ਹੁੰਦਾ ਹੈ ਕਿ ਭਾਈ ਇਹਨਾਂ ਦਾ ਪਾਰਟ ਹੈ, ਉਹਨਾਂ ਦੀ ਆਪਣੀ ਹਉਮ ਹੈ, ਜਾਂ ਇਹ ਕਹੋ ਵੀ ਗੁਰੂ ਨੇ ਬੁੱਧੀ ਜਿਹੜੀ ਹੈ ਉਹ ਫਟਾ ਦਿੱਤੀ ਹੈ ਕਿ ਹਰ ਬਿਸਰਤ ਤੇਰੇ ਗੁਣ ਗਲਿਆ, ਕਿ ਜਦੋਂ ਰੱਬ ਭੁੱਲਦਾ ਹੈ ਤੇ ਉਹ ਗੁਣ ਜਿਹੜੇ ਨੇ ਉਹ ਔਗਣ ਬਣ ਜਾਂਦੇ ਨੇ ਔਰ ਉਹੀ ਜਿਹੜੇ ਨੇ ਬਿਲਕੁਲ ਜਿਹੜੇ ਨੇ ਉਜੜ ਜਾਂਦੇ ਨੇ ਵਸਦੇ ਲੋਕ। ਪਰ ਜਿਹੜਾ ਇੱਕ ਮਾੜਾ ਕੰਮ ਔਰ ਇੱਕ ਮੈਂ ਸਮਝਦਾ ਵੀ ਸਾਡੀ ਐਨਰਜੀ ਨੂੰ ਕੌਮ ਦੀ ਔਰ ਇੱਕ ਗਲਤ ਪਿਰਤ ਜਿਹਦੇ ਉੱਤੇ ਇੱਕ ਨਵਾਂ ਜਿਹੜਾ ਇਸ ਕਿਸਮ ਦਾ ਰੁਝਾਨ ਸ਼ੁਰੂ ਕਰਕੇ ਕੌਮ 'ਚ ਅੱਗੇ ਹੀ ਅਸੀਂ ਇੰਨੇ ਕੁ ਡਿਵਾਈਡਡ ਹੈ ਕਈ ਮਾਮਲਿਆਂ 'ਚ, ਗੁਰਦੁਆਰਿਆਂ ਦੇ ਝਗੜੇ ਔਰ ਦੂਜੇ, ਔਰ ਇਹ ਜਿਹੜਾ ਇਸ਼ੂ ਜਿਹਦੇ ਲਈ ਮੈਂ ਇਹ ਸਾਰੀ ਭੂਮਿਕਾ ਦਿੱਤੀ ਹੈ, ਗਿਆਨੀ ਕੁਲਦੀਪ ਸਿੰਘ ਨਾਂ ਦਾ ਇੱਕ ਬੰਦਾ ਵਰਜੀਨੀਆ ਦੇ ਵਿੱਚ ਹੈ, ਜਿਸ ਨੇ ਗੁਰਦੁਆਰਾ ਸਿੱਖ ਸੰਗਤ ਆਫ ਵਰਜੀਨੀਆ 3901 ਸੈਂਟਰਲਵਿਲ ਡਰਾਈਵ ਸ਼ੈਂਟਲੀ ਦੇ ਵਿੱਚ ਬਣਾਇਆ ਹੋਇਆ ਜੀ। ਉਸ ਨੇ ਪਿਛਲੇ 15 ਅਪ੍ਰੈਲ ਨੂੰ ਉੱਥੇ ਸ਼ੈਂਟਲੀ ਦੇ ਵਿੱਚ ਅੰਮ੍ਰਿਤ ਸੰਚਾਰ ਦੇ ਨਾਂ ਥੱਲੇ ਜਿਹੜਾ ਉਸ ਨੇ ਆਪਣਾ ਟਕਵੰਚ ਰਚਿਆ, ਉਸ ਦੇ ਵਿੱਚ ਉਹਨਾਂ ਨੇ ਜਿਹੜੀਆਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਅੰਮ੍ਰਿਤ ਛਕਾਉਣ ਵੇਲੇ ਪੜ੍ਹੀਆਂ ਜਾਂਦੀਆਂ ਨੇ, ਉਹ ਜਪ ਸਾਹਿਬ, ਜਾਪ ਸਾਹਿਬ, ਸਵਈਏ ਔਰ ਚੁਪਈ ਸਾਹਿਬ ਤੇ ਆਨੰਦ ਸਾਹਿਬ 6 ਪੌੜੀਆਂ ਔਰ ਜਾਂ ਕਈ ਥਾਂ ਆਨੰਦ ਸਾਹਿਬ ਪੂਰਾ ਹੈ। ਹੁਣ ਉਸ ਨੇ ਕੀ ਕੀਤਾ ਇਸ ਕੁਕਰਮੀ ਆਦਮੀ ਨੇ ਕਿ ਇਸ ਨੇ ਨਾ ਜਾਪ ਸਾਹਿਬ ਪੜ੍ਹਿਆ ਨਾ ਸਵਈਏ ਪੜ੍ਹੇ, ਜਪਜੀ ਸਾਹਿਬ, ਸੋਦਰ, ਸੋ ਪੁਰਖ, ਸੋਹਿਲਾ ਤੇ ਆਨੰਦ ਸਾਹਿਬ ਪੜ੍ਹ ਕੇ ਔਰ ਉਹਨੇ ਜਿਹੜਾ ਇਹ ਕਿਹਾ ਜੀ ਮੈਂ ਹੁਣ ਅੰਮ੍ਰਿਤ ਸੰਚਾਰ ਕਰ ਦਿੱਤਾ ਔਰ ਇਹ 10ਵੇਂ ਪਾਤਸ਼ਾਹ ਦੀਆਂ ਬਾਣੀਆਂ ਨਹੀਂ ਪੜ੍ਹਨੀਆਂ ਔਰ ਜਿਹੜਾ ਨਿਤਨੇਮ ਦੇ ਵਿੱਚ ਜਿਹੜਾ ਇਹਦਾ ਮਤਲਬ ਵੀ ਨਿਤਨੇਮ ਬਦਲ ਦਿੱਤਾ ਔਰ ਇਸੇ ਤਰ੍ਹਾਂ ਜਿਹੜਾ ਪ੍ਰਥਮ ਭਗੌਤੀ ਸਿਮਰ ਕੇ ਦੀ ਥਾਂ ਦੇ ਉੱਤੇ ਜਿਹੜਾ ਉਸ ਨੇ ਅਦਰਵਾਈਜ਼ ਜਿਹੜਾ ਕੋਈ ਅਕਾਲ ਪੁਰਖ ਸਿਮਰ ਕੇ ਜਾਂ ਕੀ ਇਸ ਕਿਸਮ ਦੀ ਤੋਂ ਕੈਡ ਕੀਤੀ ਹੈ। ਔਰ ਇਸੇ ਤਰ੍ਹਾਂ ਇੱਕ ਦੋ ਹੋਰ ਚੀਜ਼ਾਂ ਜਿਹੜਾ ਹੈ ਅਰਦਾਸ ਪ੍ਰਥਮ ਅਕਾਲ ਪੁਰਖ ਸਿਮਰ ਕੇ ਇਹਦੇ ਨਾਲ ਸ਼ੁਰੂ ਹੋਏਗੀ ਤੇ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਥਾਂ ਤੇ ਕਨਕਲੂਡ ਵਿਦ ਤੂੰ ਸਮਰੱਥ ਅਗੰਮ ਅਗੋਚਰ ਜਿਉ ਪਿੰਡ ਤੇਰੀ ਰਾਸ, ਤੇ ਇਹਦੇ ਨਾਲ ਖਤਮ ਹੋਏਗੀ। ਸੋ ਹੁਣ
ਜਿਵੇਂ ਮੈਂ ਪਹਿਲਾਂ ਕਿਹਾ ਹੈ ਵੀ ਕਿਉਂਕਿ ਅਸੀਂ ਲੰਬਾ ਵਕਤ ਵਾਸ਼ਿੰਗਟਨ ਡੀਸੀ ਵਰਜੀਨੀਆ ਦੇ ਨਾਲ ਸਾਡਾ ਵੈਸੇ ਵੀ ਸੰਬੰਧ ਰਿਹਾ ਹੈ, ਔਰ ਬਹੁਤ ਸਾਰੇ ਵੀਰਾਂ ਨੇ ਉੱਥੋਂ ਵੀ ਕਾਲ ਕਰਕੇ ਕੰਸਰਨ ਜ਼ਾਹਰ ਕੀਤਾ ਹੈ। ਜੀ ਔਰ ਅੱਜ ਮੈਂ ਦੇਖ ਰਿਹਾ ਸੀ ਵੀ ਇਹ ਖਬਰ ਵੀ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਜ਼ਾਹਰ ਹੈ ਵੀ ਇਹ ਗੱਲ ਅਕਾਲ ਤਖਤ ਤੱਕ ਵੀ ਪਹੁੰਚੀ, ਭਾਵੇਂ ਅਕਾਲ ਤਖਤ ਦਾ ਜਥੇਦਾਰ ਡਿਸਗ੍ਰੇਸਡ ਹੈ, ਪਰ ਫਿਰ ਵੀ ਸੰਗਤ ਦੇ ਕੋਲ ਕੋਈ ਚੋਇਸਿਸ ਵੀ ਨਹੀਂ ਹੁੰਦੀਆਂ ਕਈ ਵਾਰ ਕਿ ਭਾਈ ਕਿਤੇ ਤਾਂ ਤੁਸੀਂ ਦੱਸੋ ਕਿ ਵੀ ਇਹ ਕੀ ਕੁਕਰਮ ਹੋ ਰਿਹਾ। ਜੀ ਔਰ ਜਥੇਦਾਰ ਨੇ ਕੋਈ ਸਤਪਾਲ ਸਿੰਘ ਨਾਂ ਦੇ ਐਂਬੈਸਡਰ ਆਫ ਸਿੱਖਿਜ਼ਮ ਅਮਰੀਕਾ 'ਚ ਕੋਈ ਬਣਾਏ ਹੋਏ ਨੇ, ਇਹ ਵੀ ਇਹਨਾਂ ਦਾ ਆਪਣਾ ਉਹਨੂੰ ਨੋਮੀਨੇਟ ਕੀਤਾ ਹੈ ਕਿ ਜੀ ਉਹ ਇਸ ਸਾਰੇ ਨੂੰ ਪੜਤਾਲ ਕਰਕੇ ਰਿਪੋਰਟ ਦੇਗਾ ਕਿ ਇਹ ਜਿਹੜੀ ਇੰਨੀ ਵੱਡੀ ਅਵੱਗਿਆ ਜਾਂ ਗੁਨਾਹ, ਜਿਹਨੂੰ ਮੈਂ ਕਹਾਂਗਾ ਕਿ ਬੱਜਰ ਗੁਨਾਹ, ਜੀ ਜੀ ਬਿਲਕੁਲ, ਕਿਉਂਕਿ ਦੇਖੋ ਸਾਡੀ ਇਸ ਬਾਰੇ ਪੋਜੀਸ਼ਨ ਬੜੀ ਸਪਸ਼ਟ ਹੈ, ਸਾਫ਼ ਹੈ ਕਿ ਸਿੱਖ ਰਹਿਤ ਮਰਿਆਦਾ ਬੇਸਿਕ ਡਾਕੂਮੈਂਟ ਹੈ ਤਾਂ, ਔਰ ਅਸੀਂ ਸਾਰੇ ਧਾਰਮਿਕ ਸਵਾਲਾਂ ਦੇ ਜਵਾਬ ਵੀ ਇਸ ਆਧਾਰ 'ਤੇ ਦਿੰਦੇ ਹਾਂ। ਔਰ ਇਸੇ ਤਰ੍ਹਾਂ ਕੈਲੰਡਰ ਦੇ ਮਾਮਲੇ 'ਚ ਅਸੀਂ 2003 ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਜਿਹੜਾ ਇਸ਼ਤਿਹਾਰ ਵੀ ਮੈਂ ਕਿਤੇ ਦੇਖਿਆ, ਇੱਕ ਗੱਲ ਮੇਰੀ ਹੋਰ ਨਜ਼ਰਾਂ 'ਚੋਂ ਗੁਜ਼ਰੀ ਵੀ ਇਹ 15 ਅਪ੍ਰੈਲ ਨੂੰ ਕੀਤਾ ਗਿਆ, ਔਰ ਉਹਦੇ 'ਚ ਕਿਹਾ ਗਿਆ ਕਿ ਓਰੀਜਨਲ ਡੇਟ ਆਫ ਖਾਲਸਾ ਸਾਜਨਾ। ਹੁਣ ਜੇ ਇਹਦਾ ਮਤਲਬ ਇਹ ਹੈ ਵੀ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 'ਚ 14 ਅਪ੍ਰੈਲ ਦਾ ਦਿਨ ਹੈ ਉਹਨੂੰ ਵੀ ਚੈਲੰਜ ਕੀਤਾ ਹੈ, ਦੂਸਰੇ ਕੈਲੰਡਰ ਤਾਂ ਬਦਲ ਹੀ ਰਹੇ ਨੇ, ਤੇ ਇਹਨਾਂ ਨੇ ਇਹਦਾ ਇਸ ਤੋਂ ਬਿਲਕੁਲ ਜ਼ਾਹਰ ਹੈ ਕਿ ਇਹ ਉਹੀ ਕੰਮ ਜੋ ਮੀਣਿਆਂ ਨੇ, ਪ੍ਰਿਥੀ ਚੰਦ ਦੀ ਔਲਾਦ ਨੇ, ਧੀਰ ਮਲੀਆਂ ਨੇ, ਰਾਮ ਰਾਈਆਂ ਨੇ ਕੀਤਾ, ਇਹ ਇਸ ਸੋਚ ਨੂੰ ਜਿਹੜਾ ਇਹ ਅੱਗੇ ਲਿਜਾਣ ਦੀ ਗੱਲ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਮੂਵ ਦਾ ਮੂੰਹ ਤੋੜਨਾ ਚਾਹੀਦਾ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਇਸ ਗੱਲ ਬਾਰੇ ਵੀ ਚਿੰਤਤ ਹੁੰਦੇ ਹਾਂ ਕਿ ਜਦੋਂ ਕੋਈ, ਕਿਉਂਕਿ ਕੁਲਦੀਪ ਸਿੰਘ ਉਹੀ ਜਿਹੜਾ ਗ੍ਰੰਥੀ ਹੈ ਜਿਹੜਾ ਜਦੋਂ ਗੁਰਦੁਆਰਾ ਸਾਹਿਬ 123 ਦੇ ਵਿੱਚ ਜਿਹੜੀ ਮੈਨੇਜਮੈਂਟ ਸੀ, ਜਿਹੜੀ ਮੈਨੇਜਮੈਂਟ ਆਪ ਉਧਰੀਆਂ ਕਰਦੀ ਸੀ, ਇਹ ਉਹਦਾ ਪੱਕਾ ਸਪੋਰਟਰ ਸੀ। ਔਰ ਉਸ ਵੇਲੇ ਦੀ ਮੈਨੇਜਮੈਂਟ ਨੂੰ ਉਸ ਵੇਲੇ ਪ੍ਰੋਫੈਸਰ ਮਨਜੀਤ ਸਿੰਘ ਐਕਟਿੰਗ ਜਥੇਦਾਰ ਸੀ ਅਕਾਲ ਤਖਤ, ਉਹਨਾਂ ਨੇ ਇੰਟਰਵੀਨ ਕਰਕੇ ਕਿਹਾ ਕਿ ਭਾਈ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਰਹਿਤ ਮਰਿਆਦਾ ਮੁਤਾਬਕ ਅੰਮ੍ਰਿਤਧਾਰੀ ਔਰ ਸਿੱਖੀ ਵਾਲੇ ਹੋਣੇ ਚਾਹੀਦੇ ਨੇ। ਪਰ ਇਹ ਕਿਉਂਕਿ ਕੁਲਦੀਪ ਸਿੰਘ ਮੈਨੇਜਮੈਂਟ ਦੀ ਹਮਾਇਤ ਸੀ ਜੀ, ਕੋਈ ਨਹੀਂ, ਅਕਾਲ ਤਖਤ ਦੀ ਕੋਈ ਹੋਂਦ ਨਹੀਂ। ਨਤੀਜੇ ਦੇ ਤੌਰ ਤੇ ਸਿੱਖ ਸੰਗਤਾਂ ਵਾਸ਼ਿੰਗਟਨ ਦੀਆਂ, ਜਿਹਦੇ ਵਿੱਚ ਬਹੁਤ ਸਾਰੇ ਸਾਡੇ ਵੀਰ ਜਿਹੜੇ ਅੱਜ ਤੱਕ ਵੀ ਸਫ਼ਰ ਕਰ ਰਹੇ ਨੇ, ਉਹਨਾਂ ਨੇ ਚੈਲੰਜ ਕੀਤਾ ਉਸ ਗੁਰਦੁਆਰਾ ਮੈਨੇਜਮੈਂਟ ਦੀ ਲਾਈਨ ਨੂੰ। ਝਗੜਾ ਹੋ ਗਿਆ, ਕ੍ਰਿਮੀਨਲ ਕੇਸ ਬਣ ਗਏ, ਦੂਜੇ ਕੇਸ ਚੱਲ ਪਏ। ਨਤੀਜੇ ਦੇ ਤੌਰ ਤੇ ਲੰਬਾ ਵਕਤ ਲਿਟੀਗੇਸ਼ਨ ਹੋਈ, $500,000 ਤੋਂ ਜ਼ਿਆਦਾ ਖਰਚ ਹੋਇਆ। ਕੋਰਟ ਨੇ ਅਪਾਇੰਟ ਕਰ ਦਿੱਤਾ ਕਿ ਭਾਈ ਹੁਣ ਡਿਬੇਟ ਇਹ ਹੋਈ ਕਿ ਕੀ ਅਕਾਲ ਤਖਤ ਸੁਪਰੀਮ ਹੈ ਕਿ ਨਹੀਂ ਹੈ, ਅਕਾਲ ਤਖਤ ਦੀ ਗੱਲ ਮੰਨੀ ਜਾਏਗੀ ਕਿ ਨਹੀਂ। ਇਹਦੇ ਉੱਤੇ ਇੱਕ ਉਹਨਾਂ ਨੇ ਜਿਹੜਾ ਬਣਾਇਆ, ਔਰ ਇਹ ਉਹ ਪੀਰੀਅਡ ਸੀ ਕਿ ਉਸ ਕਮਿਸ਼ਨ ਦੇ ਸਾਹਮਣੇ, ਔਰ ਇਹ ਜਿਹੜੀ ਕੁਲਦੀਪ ਸਿੰਘ ਦੀ ਗੱਲ ਹੈ, ਇਹ ਉਦੋਂ ਉਸ ਗੁਰਦੁਆਰਾ ਸਾਹਿਬ 'ਚ ਵੀ ਝਗੜੇ ਦੀ ਸ਼ੁਰੂਆਤ ਪ੍ਰੋਫੈਸਰ ਦਰਸ਼ਨ ਸਿੰਘ ਦੀ ਆਮਦ ਤੋਂ ਹੀ ਹੋਈ ਕਿ ਹਾਲਾਂਕਿ ਮੈਨੇਜਮੈਂਟ ਜੋ ਉਸ ਵੇਲੇ ਚੇਅਰਪਰਸਨ ਸਰ ਅੰਮ੍ਰਿਤ ਸਿੰਘ ਸੇਠੀ ਸਨ, ਉਹਨਾਂ ਨੇ ਵੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਿਹਾ ਕਿ ਜੀ ਸੰਗਤ ਨਹੀਂ ਚਾਹੁੰਦੀ ਤੁਸੀਂ ਇੱਥੇ ਆਓ। ਇਹ ਉਹ ਪੀਰੀਅਡ ਸੀ 93-94 ਦਾ ਵੀ, ਪਿੱਛੋਂ ਜੁਝਾਰੂ ਸਿੰਘਾਂ ਨੇ ਜਿਹੜੀ ਹੈ ਜਾਂ ਪੰਥਕ ਕਮੇਟੀ ਨੇ ਕਿਹਾ ਸੀ ਕਿ ਭਾਈ ਇਹ ਹੁਣ ਸ਼ਾਸਤਰ ਤੇ ਸ਼ਸਤਰ ਇੱਧਰ ਉੱਧਰ ਗੱਲਾਂ ਕਰਕੇ ਜਿਹੜਾ ਕਮਜ਼ੋਰ ਕਰ ਰਿਹਾ ਸਿੱਖਾਂ ਨੂੰ, ਖਾਲਿਸਤਾਨ ਦਾ ਨੁਕਸਾਨ ਕਰ ਰਿਹਾ, ਔਰ ਇਹਨਾਂ ਨੂੰ ਗੁਰਦੁਆਰਿਆਂ 'ਚ ਨਾ ਪਰਫਾਰਮ ਕਰਨ ਦਿੱਤਾ ਜਾਏ ਕੀਰਤਨ। ਲੇਕਿਨ ਪ੍ਰੋਫੈਸਰ ਦਰਸ਼ਨ ਸਿੰਘ ਨੇ ਆਪਣੀ ਮਨਮਾਨੀ ਨਾਲ ਜਿਸ ਕਿਸਮ ਦੀ ਲਾਈਨ ਹੈ, ਉੱਥੇ ਝਗੜਾ ਹੋਇਆ, ਕੋਰਟ ਕੇਸ ਜਿਹੜਾ ਕੇਸ ਹੈ ਉਹ ਕੋਰਟ 'ਚ ਗਿਆ। ਔਰ ਉਸ ਪੀਰੀਅਡ ਦੇ ਵਿੱਚ ਜੋ ਰੋਲ ਇਹਦਾ ਕੁਲਦੀਪ ਸਿੰਘ ਦਾ ਸੀ, ਈਵਨ ਜੇ ਮੈਂ ਉਹ ਸਕ੍ਰਿਪਟ ਹੈ ਕੋਰਟ ਡਾਕੂਮੈਂਟ ਦੀ, ਉਹਦੀਆਂ ਆਡੀਓਜ਼ ਨੇ ਕਿ ਵੀ ਕਿਵੇਂ ਅਕਾਲ ਤਖਤ ਦੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲ ਤਖਤ, ਔਰ ਜਿਸ ਅਕਾਲ ਤਖਤ ਦੇ ਪ੍ਰੋਫੈਸਰ ਦਰਸ਼ਨ ਸਿੰਘ ਖੁਦ ਜਥੇਦਾਰ ਰਹੇ ਸੀ, ਉਸ ਬਾਰੇ ਜਿਸ ਕਿਸਮ ਦੀਆਂ ਗੱਲਾਂ ਉਹਨਾਂ ਦੇ ਰਿਕਾਰਡ 'ਚ ਨੇ, ਉਸ ਸਕ੍ਰਿਪਟ 'ਚ ਨੇ, ਮੈਂ ਕੁਛ ਤਾਂ ਬਿਆਨ ਵੀ ਨਹੀਂ ਕਰ ਸਕਦਾ। ਕਿਉਂਕਿ ਜਦੋਂ ਇਹ ਚੱਲ ਰਿਹਾ ਸੀ ਕਿ ਅਕਾਲ ਤਖਤ ਸੁਪਰੀਮ ਹੈ ਕਿ ਨਹੀਂ, ਔਰ ਕੀ ਉਹਦੀ ਗੱਲ ਮੰਨੀ ਜਾਣੀ ਚਾਹੀਦੀ ਹੈ, ਔਰ ਉੱਥੇ ਜਦੋਂ ਉਹਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਜੀ ਨਹੀਂ, ਅਕਾਲ ਤਖਤ ਰਾਏ ਦੇ ਸਕਦਾ, ਮੰਨਣਾ ਜਾਂ ਨਾ ਮੰਨਣਾ ਇਹ ਮੈਨੇਜਮੈਂਟ ਦਾ ਕੰਮ ਹੈ। ਫਿਰ ਜਿਹੜੀ ਕਾਊਂਟਰ ਜਿਹੜਾ ਕਰ ਰਹੀ ਵਕੀਲ ਸੀ, ਉਹਨੇ ਪੁੱਛਿਆ, ਉਹਨੇ ਕਿਹਾ ਜੀ ਕੱਲ੍ਹ ਨੂੰ ਮੈਨੇਜਮੈਂਟ ਕਹੇ ਕਿ ਲੰਗਰ ਦੇ ਵਿੱਚ ਸ਼ਰਾਬ ਵਰਤਾਉਣੀ ਹੈ, ਕੀ ਅਕਾਲ ਤਖਤ ਇੰਟਰਵੀਨ ਕਰ ਸਕਦਾ? ਔਰ ਇਹ ਪ੍ਰੋਫੈਸਰ ਦਰਸ਼ਨ ਸਿੰਘ ਦੇ ਸ਼ਬਦ ਨੇ ਰਿਕਾਰਡ 'ਤੇ ਕਿ ਉਹਨਾਂ ਨੇ ਕਿਹਾ ਜੀ ਕਿ ਉਹ ਰਾਏ ਦੇ ਸਕਦੇ ਨੇ, ਮੰਨਣਾ ਜਾਂ ਨਾ ਮੰਨਣਾ ਮੈਨੇਜਮੈਂਟ ਦਾ। ਸੋ ਉਦੋਂ ਇਹੀ ਕੁਲਦੀਪ ਸਿੰਘ ਔਰ ਇਹ ਜਿਹੜੇ ਨੇ ਗਵਾਹ, ਔਰ ਅਲਟੀਮੇਟਲੀ ਕੋਰਟ ਨੇ ਤੇ ਜੋ ਤੁਹਾਡੇ ਬਾਈ ਲਾਜ਼ ਔਰ ਜੋ ਚੀਜ਼ ਹੁੰਦੀ ਆ ਉਹਦੇ ਆਧਾਰ 'ਤੇ ਹੀ ਫੈਸਲਾ ਦੇਣਾ ਹੁੰਦਾ, ਉਹ ਫੈਸਲਾ ਅਗੇਂਸਟ ਗਿਆ। ਉਹ ਮੈਨੇਜਮੈਂਟ ਜਿਹੜੀ ਹੈ ਉੱਥੇ ਉਹਨਾਂ ਦਾ ਕਬਜ਼ਾ ਰਿਹਾ, ਪਰ ਉਹਨਾਂ ਨੂੰ ਵੀ ਇਹ ਨਜ਼ਰ ਆਇਆ ਵੀ ਇਸ ਕਿਸਮ ਦਾ ਬੰਦਾ
ਜਿਹਨੇ ਇਹੋ ਜਿਹਾ ਉਹਨਾਂ ਨੇ ਵੀ ਕੱਢ ਕੇ ਉਹਨੂੰ ਬਾਹਰ ਮਾਰਿਆ ਉੱਥੋਂ ਸਮਾਂ ਪਾ ਕੇ। ਔਰ ਹੁਣ ਇਹ ਕੁਛ ਆਪਣੇ ਜਿਸ ਕਿਸਮ ਦੇ ਚੇਲੇ ਚਾਂਟੜੇ ਹਰ ਕੋਈ ਬਣਾ ਲੈਂਦਾ ਉਹਦੇ ਤੇ ਬੇਸਡ ਗੁਰਦੁਆਰਾ ਸਿੱਖ ਸੰਗਤ ਆਫ ਵਰਜੀਨੀਆ। ਹੁਣ ਮੈਨੂੰ ਕਈ ਵਾਰੀ ਇਹ ਲੱਗਦਾ ਹੈ ਵੀ ਉਧਰ ਰਾਸ਼ਟਰੀ ਸਿੱਖ ਸੰਗਤ ਹੈ ਜਿਹੜਾ RSS ਨੇ ਸਿੱਖਾਂ 'ਚ ਫਰੰਟ ਖੜਾ ਕੀਤਾ। ਸੋ ਇਸ ਕਿਸਮ ਦਾ ਕੁਕਰਮ ਮੈਂ ਇਸ ਨੂੰ ਕਹਾਂਗਾ। ਇਹ ਠੀਕ ਹੈ ਕਿ ਰਹਿਤ ਮਰਿਆਦਾ ਕੋਈ ਉਹਦੇ 'ਚ ਹੈ ਵੀ ਜਦੋਂ ਵੀ ਕੋਈ ਇਸ਼ੂ ਆਏ ਪੰਥ ਨੂੰ ਡਿਬੇਟ ਕਰਕੇ ਡਿਸਕਸ ਕਰਕੇ ਜੇ ਉਹਦੇ 'ਚ ਕੋਈ ਇੰਪਰੂਵਮੈਂਟ ਦਾ ਚਾਂਸ ਹੈ ਕੀਤਾ ਜਾ ਸਕਦਾ, ਪਰ ਕੋਈ ਇੰਡੀਵਿਜੂਅਲ ਆਪਣੇ ਤੌਰ ਤੇ ਪੂਰੇ ਖਾਲਸਾ ਪੰਥ ਦੀ ਵਿਲ ਨੂੰ ਔਰ ਜੋ ਸਾਡੀ ਇਤਿਹਾਸਕਤਾ ਹੈ ਉਸ ਨੂੰ ਚੈਲੰਜ ਕਰੇ, ਇਹ ਨਾਕਾਬਲੇ ਮੁਆਫੀ ਇਸ ਕਿਸਮ ਦਾ ਗੁਨਾਹ ਹੁੰਦਾ ਹੈ। ਪਰ ਮੈਂ ਇਹ ਜ਼ਰੂਰ ਆਪਣੀਆਂ, ਕਿਉਂਕਿ ਇਸ ਸਬੰਧ ਦੇ ਵਿੱਚ ਹੀ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਆਉਂਦੇ ਸੈਚਰਡੇ ਜਿਹੜੀ ਹੈ ਮੈਟਰੋ ਏਰੀਆ ਦੇ ਗੁਰਦੁਆਰਿਆਂ ਦੀ ਮੀਟਿੰਗ ਵੀ ਰੱਖੀ ਹੋਈ ਹੈ ਸ਼ਾਇਦ ਸ਼ਾਮ 7 ਵਜੇ। ਔਰ ਨੌਜਵਾਨ ਬਹੁਤ ਜ਼ਿਆਦਾ ਇਸ ਮਾਮਲੇ ਦੇ ਉੱਤੇ ਅਪਸੈਟ ਨੇ, ਹੋਣਾ ਵੀ ਚਾਹੀਦਾ। ਮੈਂ ਵੀ ਜਦੋਂ ਇਸ ਨੂੰ ਦੇਖਿਆ ਮੈਨੂੰ ਵੀ ਲੱਗਾ, ਮੈਂ ਕਿਹਾ ਕਿ ਵੀ ਇਹ ਟੂ ਫॉर, ਹਾਲਾਂਕਿ ਇਸ ਬੰਦੇ ਨੇ ਜਿੰਨਾ ਨੁਕਸਾਨ ਕੀਤਾ ਹੈ, ਸਾਡੇ ਇੰਨੇ ਜਿਹੜੇ ਵੀਰਾਂ ਨੇ ਸਫ਼ਰ ਕੀਤਾ ਅਦਾਲਤਾਂ 'ਚ, ਕਈਆਂ ਨੂੰ ਅਜੇ ਤੱਕ ਸਿਟੀਜ਼ਨਸ਼ਿਪ ਨਹੀਂ ਮਿਲੀ ਕਿਉਂਕਿ ਜਦੋਂ ਫਿਰ ਤੁਸੀਂ ਸਮਝੌਤੇ ਕਰਦੇ ਹੋ ਫੈਲਨੀ ਬਣ ਜਾਂਦਾ ਹੈ, ਉਹ 1 ਸਾਲ ਦੀ ਜੇ ਫੈਲਨੀ ਹੋਏ ਡਿਪੋਰਟੇਬਲ ਹੁੰਦਾ ਹੈ। ਪਰ ਇਹਦੇ ਬਾਵਜੂਦ ਮੇਰਾ ਇਹ ਯਤਨ ਹੁੰਦਾ ਹੈ ਔਰ ਜਦੋਂ ਇਹ ਈਵਨ ਇਸ ਕਿਸਮ ਦੀਆਂ ਡਿਸਕਸ਼ਨਸ ਰਹੀਆਂ ਵੀ ਤਾਂ ਮੈਂ ਹਮੇਸ਼ਾ ਆਪਣੇ ਆਪ ਨੂੰ ਇਹ ਚਾਹਿਆ ਕਿ ਵੀ ਅਸੀਂ ਉਹਨਾਂ ਨੂੰ ਵੀ ਵੀਰਾਂ ਨੂੰ ਅਸੀਂ ਇਸ ਲਾਈਨ ਦੇ ਉੱਤੇ ਹੀ ਰੱਖਿਆ ਕਿ ਭਾਈ ਚਲੋ ਕੋਈ ਨਹੀਂ, ਇਹਨੂੰ ਜਿਹੜਾ ਹੈ ਇਹਦਾ ਆਪਣਾ ਹੁਣ ਜੇ ਕੋਈ ਡੇਰਾ ਹੀ ਬਣਾ ਕੇ ਬਹਿ ਜਾਂਦਾ ਉਹਦਾ ਅਸੀਂ ਕੀ, ਪਰ ਜਿਹੜਾ ਇਹ ਕੰਮ ਕੀਤਾ ਇਹ ਹੁਣ ਕੋਈ ਨਿੱਜ ਬਹਿ ਕੇ ਕਰਨ ਵਾਲੀ ਗੱਲ ਨਹੀਂ ਹੈ, ਇਹਨੂੰ ਚੈਲੰਜ ਕੀਤਾ ਜਾਣਾ ਚਾਹੀਦਾ। ਪਰ ਇਹ ਮੈਂ ਜ਼ਰੂਰ ਆਪਣੇ ਵੀਰਾਂ ਨੂੰ ਖਾਸ ਤੌਰ ਤੇ ਯੰਗਸਟਰਸ ਨੂੰ ਰਾਏ ਦਿਆਂਗਾ ਕਿ ਆਪਸੀ ਵਿਚਾਰ ਦੇ ਨਾਲ ਕਾਨੂੰਨ ਨੂੰ ਧਿਆਨ 'ਚ ਰੱਖਦੇ ਆ ਕੋਈ ਵੀ ਹਿੰਸਕ ਕਾਰਵਾਈ ਤੋਂ ਗਰੇਜ਼ ਕਰਨਾ ਚਾਹੀਦਾ ਤਾਂ ਕਿ ਇਹ ਨਾ ਹੋਏ ਵੀ ਅਲਟੀਮੇਟਲੀ ਇਸ ਇਸ਼ੂ ਨੂੰ ਔਰ ਇਸ ਇਸ਼ੂ ਨੂੰ ਇਸ ਲੈਵਲ ਤੱਕ ਹੀ ਮਹਿਦੂਦ ਰੱਖਣਾ ਚਾਹੀਦਾ। ਇਹਨੂੰ ਜੇ ਬ੍ਰੌਡਰ ਕਰਨ ਦਾ ਯਤਨ ਕੀਤਾ ਜਾਏਗਾ ਫਿਰ ਇਹ ਰੂਰਲ ਵੀ ਜਾਏਗਾ ਇਸ਼ੂ। ਇਹ ਦਸਮ ਗ੍ਰੰਥ ਫॉर ਜਾਂ ਅਗੇਂਸਟ ਜਾਂ ਕੋਈ ਹੋਰ ਟਕਸਾਲ ਜਾਂ ਮਿਸ਼ਨਰੀ ਇਸ ਕਿਸਮ ਦੀ ਲਾਈਨ 'ਚ ਨੂੰ ਨਹੀਂ ਡਿਬੇਟ ਨੂੰ ਲਿਆਉਣਾ ਚਾਹੀਦਾ। ਇਹ ਜਿਹੜਾ ਗੁਨਾਹ ਔਰ ਜਿਹੜੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਜਿਹੜਾ ਪੰਥ ਦਾ ਫਾਈਨਲ ਡਾਕੂਮੈਂਟ ਹੈ ਇਸ ਦੇ ਉੱਤੇ ਕਿਸੇ ਨੂੰ ਵੀ ਕੋਈ ਇਹ ਹੱਕ ਨਹੀਂ ਹੈ। ਔਰ ਇਸ ਨੂੰ ਜਿਹੜਾ ਹੈ ਉਹ ਸਾਡੇ ਕੋਲ ਸਾਰੇ ਪੰਥਕ ਰਵਾਇਤਾਂ ਨੇ, ਪ੍ਰੋਵੀਜ਼ਨ ਨੇ, ਬਾਕੀ ਜੋ ਵੀ ਫੈਸਲਾ ਜਿਹੜੀ ਗੁਰਦੁਆਰਿਆਂ ਦੀ ਦਾ ਮੀਟਿੰਗ ਹੋਣੀ ਉਹ ਕਰਨਗੇ। ਉਸ ਤੋਂ ਬਾਅਦ ਉਹਨਾਂ ਦੇ ਵੀਰ ਪਵਨ ਸਿੰਘ ਨੇ ਮੈਨੂੰ ਕੱਲ੍ਹ ਸੰਪਰਕ ਵੀ ਕੀਤਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਵੀ ਪਹੁੰਚ ਕਰਾਂਗੇ। ਸੋ ਅਸੀਂ ਇਹਨਾਂ ਦੇ ਬਿਲਕੁਲ ਨਾਲ ਖੜੇ ਵਾਲੀ ਗੱਲ ਵੀ ਮੈਨੂੰ ਚੀਪ ਲੱਗਦੀ ਹੈ ਕਿਉਂਕਿ ਐਜ਼ ਏ ਸਿੱਖ ਮੇਰਾ ਵੀ ਹਿਰਦਾ ਇਵੇਂ ਹੀ ਦੁਖਤ ਹੋਇਆ ਕਿ ਇਹ ਕੀ ਅਸੀਂ ਕਿਹੜੀ ਲੜਾਈ ਲੜ ਰਹੇ ਹਾਂ ਔਰ ਇਹ ਕਿਸ ਕਿਸਮ ਦੇ ਲੋਕ ਇਹ ਜਿਹੜੇ ਨੇ ਇਸ ਕਿਸਮ ਦੀਆਂ ਜਿਹੜੀਆਂ ਨੇ ਕਰਤੂਤਾਂ ਕਰਨ ਤੇ ਲੱਗੇ ਹੋਏ ਨੇ। ਔਰ ਅਸੀਂ ਇਸ ਨੂੰ ਸਟਰੋਂਗਲੀ ਕੰਡੈਮ ਕਰਦੇ ਹਾਂ ਔਰ ਜੋ ਫੈਸਲਾ ਵੀ ਲਏਗਾ ਅਸੀਂ ਉਹਦੇ ਨਾਲ ਪੂਰੀ ਤਰ੍ਹਾਂ ਜਿਹੜਾ ਸੀਨਾ ਬਸੀਨਾ ਉਸ ਨੂੰ ਅੰਜਾਮ ਦੇਵਾਂਗੇ। ਜੀ ਡਾਕਟਰ ਸਾਹਿਬ ਬਿਲਕੁਲ ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਦਸਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। With your support, we can raise your voice globally. ਉਹਨਾਂ ਨੇ ਪਗੜੀ ਇਸ਼ੂ ਨੂੰ ਬਿਲਕੁਲ ਮਤਲਬ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। With your support, we can address those issues that no other media talks about. ਜੋ ਹਾਲ ਅਕਾਲੀਆਂ ਨੇ, ਬਾਦਲ ਕਿਆ ਨੇ, ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ। With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today,
please log on to our website www.tv84.tv and donate via PayPal on our website, or you can mail us your donations to TV84, 36-01 37th Avenue, Long Island City, New York, 11101.